ਦਰਸ਼ਕੋ ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਦੋ ਅਹਿਮ ਖਬਰਾਂ ਦੀ। ਸੋ ਜਿਸ ਤਰ੍ਹਾਂ ਕਿ ਜਾਣਕਾਰ ਹਲਕਿਆਂ ਅਨੁਸਾਰ ਚੀਨ ਤੇ ਭਾਰਤ ਦੇ ਫੌਜੀ ਅਫਸਰਾਂ ਵਿਚਕਾਰ ਸਰਹੱਦੀ ਝਗੜੇ ਨੂੰ ਲੈ ਕੇ ਹੋਈ ਮੀਟਿੰਗ ਬਿਲਕੁਲ ਫੇਲ ਰਹੀ ਹੈ। ਚੀਨ ਨੇ ਭਾਰਤ ਨੂੰ ਉਸ ਦੀ ਔਕਾਤ ਦਿਖਾ ਦਿੱਤੀ ਹੈ। ਐਂਡ ਦੂਸਰੀ ਖਬਰ ਦੀ ਆਪਾਂ ਸਾਂਝ ਪਾਵਾਂਗੇ ਕਿ ਕਿਸ ਤਰ੍ਹਾਂ ਜੋ ਕਰੋਨਾ ਦਾ ਕਹਿਰ ਹੈ ਉਹ ਦੁਨੀਆ ਭਰ ਵਿੱਚ ਉਸੇ ਤਰ੍ਹਾਂ ਹੀ ਜਾਰੀ ਹੈ ਔਰ ਭਾਰਤ ਦੇ ਝਾਰਖੰਡ ਸੂਬੇ ਵਿੱਚ ਕਰੋਨਾ ਕੇਸਿਸ ਵਿੱਚ ਬੜੀ ਹੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਔਰ ਖਬਰਾਂ ਅਨੁਸਾਰ ਲੋਕਾਂ ਵੱਲੋਂ ਕਰੋਨਾ ਦੇਵੀ ਦੀ ਪੂਜਾ ਬੜੇ ਹੀ ਜ਼ੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ। ਭਾਰਤ ਵਿੱਚ ਇਹ ਅੰਧ ਵਿਸ਼ਵਾਸ ਕਿਉਂ ਹੈ, ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ ਔਰ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਘੱਲੂਘਾਰੇ ਨਾਲ ਸੰਬੰਧਿਤ ਨਜ਼ਮ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਜੀ, ਕੀ ਵਿਚਾਰਾਂ ਨੇ ਇਹਨਾਂ ਖਬਰਾਂ ਬਾਰੇ? ਦੇਖੋ, ਜੋ ਅਸੀਂ ਕੱਲ ਐਕਸਪੈਕਟ ਕਰਦੇ ਸੀ ਉਹੀ ਅੱਜ ਨਤੀਜਾ ਨਿਕਲਿਆ, ਕਿਉਂਕਿ ਪਤਾ ਹੁੰਦਾ ਆਪਣੀ ਜਿਣਸ ਦਾ ਕਿ ਕਿੰਨੇ ਕੁ ਜੋਗੇ ਨੇ। ਕਿਉਂਕਿ ਜਿਹੜੀ ਮੀਟਿੰਗ 6 ਘੰਟੇ ਇਹਨਾਂ ਦੀ ਚੱਲੀ, ਪਹਿਲਾ ਸਨੱਬ ਤਾਂ ਜਿਹਨੂੰ ਡਿਪਲੋਮੈਟਿਕ ਸਨੱਬ ਕਹਿੰਦੇ ਨੇ ਉਹ ਇਹ ਸੀ ਕਿ ਇਹਨਾਂ ਨੇ ਤਾਂ ਇੱਕ ਚੰਗਾ ਪੱਗ ਵਾਲਾ ਸੋਹਣੀ ਪੱਗ ਬੰਨੀ ਹੋਈ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਉਹਨੂੰ ਮਿਲਟਰੀ, ਕਿਉਂਕਿ ਮਿਲਟਰੀ ਲੈਵਲ ਟਾਕ ਸੀ, ਸੋ ਜ਼ਾਹਰ ਹੈ ਜਦੋਂ ਪੋਲੀਟੀਕਲ ਲੈਵਲ ਟਾਕ ਵੀ ਹੁੰਦੀ ਹੈ, ਪ੍ਰਾਈਮ ਮਿਨਿਸਟਰ ਨਾਲ ਗੱਲ ਕਰਦਾ ਹੈ, ਫੋਰਨ ਮਿਨਿਸਟਰ ਨਾਲ ਕਰਦਾ ਹੈ, ਜੇ ਸੈਕਟਰੀ ਆਫ ਡਿਫੈਂਸ ਜਾਂ ਡਿਫੈਂਸ ਮਿਨਿਸਟਰ ਉਸ ਲੈਵਲ ਤੇ ਹੁੰਦਾ ਹੈ। ਇਹਨੂੰ ਡਿਪਲੋਮੇਸੀ ਦੀ ਜ਼ਬਾਨ 'ਚ ਪ੍ਰੋਟੋਕੋਲ ਕਹਿੰਦੇ ਨੇ ਔਰ ਇਸ ਗੱਲ ਦਾ ਬੜਾ ਸਖਤੀ ਦੇ ਨਾਲ ਪਾਲਣਾ ਕੀਤੀ ਜਾਂਦੀ ਹੈ। ਕਿਉਂਕਿ ਜੇ ਕਿਸੇ ਦਾ ਫੋਰਨ ਮਿਨਿਸਟਰ ਕਿਸੇ ਮੁਲਕ 'ਚ ਜਾ ਰਿਹਾ ਹੈ, ਅਮਰੀਕਾ ਵਰਗੇ ਮੁਲਕ ਦਾ, ਤੇ ਅੱਗੋਂ ਉਹਦਾ ਪ੍ਰਾਈਮ ਮਿਨਿਸਟਰ ਲੈਣ ਆ ਗਿਆ 에ਅਰਪੋਰਟ ਤੇ ਇਹਨੂੰ ਸਮਝਿਆ ਜਾਂਦਾ ਕਿ ਇਹ ਜੁੱਤੀਆਂ ਚੱਟ ਰਿਹਾ ਥੱਲੇ, ਕਿ ਭਾਈ ਪ੍ਰਾਈਮ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਹੀ ਰਿਸੀਵ ਕਰਦਾ। ਤੇ ਜੇ ਇਹਨਾਂ ਦਾ ਫੋਰਨ ਮਿਨਿਸਟਰ ਗਿਆ ਤੇ ਉਹਨੂੰ ਜਿਹੜਾ ਭਾਰਤੀ ਰੈਂਕ ਦਾ ਫੋਰਨ ਮਿਨਿਸਟਰ ਹੀ ਹੋਣਾ ਚਾਹੀਦਾ ਕਰਨ ਦੇ ਲਈ। ਇਹ ਆਪਣੇ ਆਪ ਦੇ ਵਿੱਚ ਹੀ ਹੁੰਦਾ ਕਿ ਕੌਣ ਸਾਹਿਬ ਹੈ। ਇਸੇ ਤਰ੍ਹਾਂ ਜਦੋਂ ਫੌਜ ਦੇ ਵਿੱਚ ਵੀ ਜਿਹੜੀਆਂ ਇਹਨਾਂ ਦੀਆਂ ਫਲੈਗ ਮੀਟਿੰਗਸ ਹੁੰਦੀਆਂ ਨੇ ਜਾਂ ਬਾਰਡਰ ਦੇ ਉੱਤੇ, ਈਵਨ ਭਾਰਤ ਪਾਕਿਸਤਾਨ ਦੇ ਹਵਾਲੇ ਨਾਲ ਵੀ, ਜਿੱਥੇ ਇੱਧਰ BSF ਹੈ ਉਧਰ ਉਹਨਾਂ ਦੇ ਰੇਂਜਰਸ ਨੇ ਜਿਹੜੇ ਬਾਰਡਰ ਨੂੰ ਸਿਕਿਉਰ ਕਰਦੇ ਨੇ, ਸੋ ਉਹ ਜੇ ਬ੍ਰਿਗੇਡੀਅਰ ਲੈਵਲ ਹੈ ਤਾਂ ਉਹਨਾਂ ਦਾ ਬ੍ਰਿਗੇਡੀਅਰ ਹੋਏਗਾ ਔਰ ਇਹ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਉਸ ਪ੍ਰੋਟੋਕਾਲ ਨੂੰ ਫੋਲੋ ਕੀਤਾ ਜਾਏ। ਲੇਕਿਨ ਚੀਨੀਆਂ ਨੇ, ਜਿਨ੍ਹਾਂ ਨੇ ਤਿੰਨੋਂ ਚਾਰੋਂ ਜੇ ਆਸਪੈਕਟ ਤੋਂ ਕਹਿਣਾ ਹੋਏ, ਪਹਿਲਾਂ ਤਾਂ ਉਹਨਾਂ ਨੇ ਭਾਰਤ ਨੂੰ ਚੰਗੀ ਤਰ੍ਹਾਂ ਚਿੱਤ ਕੀਤਾ ਕਿ ਉਹ ਆਲਮੋਸਟ 60 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਡਿਸਪਿਊਟਡ ਟੈਰੀਟਰੀ ਸੀ ਉਹ ਉਹਨਾਂ ਨੇ ਆ ਕੇ ਹੀ ਨਹੀਂ ਕਿ ਉਹ ਆ ਕੇ ਚਲੇ ਗਏ, ਉਹਨਾਂ ਨੇ ਇੰਟਰੂਡ ਕੀਤਾ, ਉਹ ਆ ਕੇ ਡੇਰਾ ਲਾ ਕੇ ਬਹਿ ਗਏ। ਉਹਨਾਂ ਨੇ ਵੱਡੀਆਂ ਮਸ਼ੀਨਰੀ ਔਰ ਆਰਟਿਲਰੀਜ਼ ਬੰਕਰਸ ਬਣਾ ਕੇ, ਮਤਲਬ ਇਹ ਹੈ ਕਿ ਹਮ ਤੋਂ ਰਹਿਣੇ ਆਏ हैं ਕਿ ਹੁਣ ਅਸੀਂ ਜਾਣਾ ਨਹੀਂ ਹੈ। ਸੋ ਜ਼ਾਹਰ ਹੈ ਕਿ ਵੀ ਇਹਨਾਂ ਦਾ ਝੂਠ ਫੜਿਆ ਗਿਆ ਹੈ, ਪਹਿਲਾਂ ਮੰਨਣ ਤੋਂ ਹੀ ਇਨਕਾਰੀ ਰਹੇ ਔਰ ਇਹ ਕੰਮ ਉਹਨਾਂ ਨੇ ਅਪ੍ਰੈਲ ਦੇ ਪਹਿਲੇ ਹਫਤੇ ਦਾ ਸ਼ੁਰੂ ਕੀਤਾ ਹੋਇਆ। ਸੋ ਕੁੱਲ ਮਿਲਾ ਕੇ ਹੁਣ ਉਹ ਮੰਨੇ ਨੇ, ਹੁਣ ਤਾਂ ਮੰਨਣ ਤੋਂ ਬਿਨਾਂ ਚਾਰਾ ਕੋਈ ਨਹੀਂ ਸੀ। ਇਹਨਾਂ ਦੀਆਂ ਸੈਟੇਲਾਈਟ ਕਿੱਥੇ ਗਈਆਂ ਫੋਟੋਆਂ, ਇਹਨਾਂ ਦਾ 56 ਇੰਚ ਦਾ ਸੀਨਾ ਕਿੱਥੇ ਗਿਆ ਔਰ ਧਮਕੀਆਂ, ਗਿੱਦੜ ਧਮਕੀਆਂ ਵੀ ਤੁਸੀਂ ਪਾਕਿਸਤਾਨ ਨੂੰ ਜਿਹੜਾ ਤੁਹਾਡੇ ਤੋਂ 6ਵਾਂ ਸਾਈਜ਼ ਹੈ ਜਿਹਨਾਂ ਦਾ ਆਬਾਦੀ ਦਾ ਵੀ ਰਿਸੋਰਸਿਸ ਦਾ ਵੀ, ਉਹਨਾਂ ਨੂੰ ਅੱਖਾਂ ਦਿਖਾਉਂਦੇ ਹੋ ਬਰਾਬਰ ਦੇ ਨਾਲ ਤਾਂ ਤੁਹਾਡਾ ਹੁਣ ਪਾਲਾ ਪਿਆ। ਤੁਹਾਡੀ ਪੋਪੂਲੇਸ਼ਨ ਹੈ ਲਗਭਗ ਨੇੜੇ ਪਹੁੰਚ ਗਿਆ ਉਹਨਾਂ ਦੇ, ਇੰਨਾ ਵੱਡਾ ਤੁਹਾਡੇ ਕੋਲ ਮੁਲਕ ਹੈ, ਜਰਾ ਅੱਖਾਂ 'ਚ ਅੱਖਾਂ ਪਾ ਕੇ ਗੱਲ ਤਾਂ ਕਰੋ। ਤੋ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਮਿਲੀਟੈਰੀਲੀ ਡਿਫੀਟ ਦਿੱਤੀ, ਜ਼ਾਹਰ ਹੈ ਇਹਦੇ 'ਚ ਇੰਟੈਲੀਜੈਂਸ ਡਿਫੀਟ ਆਪਣੇ ਆਪ 'ਚ ਹੀ ਆਈ ਕਿ ਵੀ ਤੁਹਾਡੇ ਸੈਟੇਲਾਈਟ ਇਮੇਜ ਤੁਹਾਨੂੰ ਕਿਉਂ ਨਹੀਂ ਪਤਾ 60 ਸਕੁਅਰ ਕਿਲੋਮੀਟਰ ਛਾਲ ਤਾਂ ਨਹੀਂ ਹੁੰਦੀ, ਤੁਸੀਂ ਛਾਲ ਮਾਰ ਕੇ ਵੀ ਦੂਜੇ ਪਾਸੇ ਜਾਓ ਤੇ ਅਗਲੇ ਦੀ ਅੱਖ ਹੁੰਦੀ ਹੈ ਕਿ ਭਾਈ ਇਹ ਮੇਰੀ ਵੱਟ ਤੇ ਕਿਵੇਂ ਆ ਗਿਆ, ਤੇ ਤੁਸੀਂ ਕਿੱਥੇ ਸੀ ਤੁਹਾਡੀ ਇੰਟੈਲੀਜੈਂਸ। ਫਿਰ ਅਸੀਂ ਡਿਪਲੋਮੇਸੀ 'ਚ ਦੇਖਦੇ ਹਾਂ ਕਿ ਭਾਈ ਜੇ ਹੋ ਹੀ ਗਿਆ, ਤੁਸੀਂ ਲੁਕਾਉਣਾ ਵੀ ਚਾਹੁੰਦੇ ਹੋ, ਆਪਣੇ ਡਿਪਲੋਮੈਟਿਕ ਚੈਨਲ ਇਸਤੇਮਾਲ ਕਰਕੇ ਘੱਟੋ ਘੱਟ ਸਾਰਿਆਂ ਨੂੰ ਇਸ਼ੂ ਨਾ ਬਣਨ ਦਿਓ। ਜਦੋਂ ਇਸ਼ੂ ਬਣ ਗਿਆ ਫਿਰ ਇਹਨਾਂ ਨੂੰ ਲੱਗਾ ਹੁਣ ਆਪਣੇ ਯਾਰ ਲੰਬੜਾ ਦੇ ਮੁੰਡੇ ਨੂੰ ਕਹੀਏ, ਫਿਰ ਅਮਰੀਕਾ ਦੇ ਅੱਗੇ ਤਰਲਾ ਕੀਤਾ, ਉਹਨੇ ਵੀ ਕਿਹਾ ਮੈਂ ਕਰਾ ਦੇਣਾ ਵਿਚੋਲਗੀ। ਉਹਨਾਂ ਇਧਰੋਂ ਵੀ ਯਾਰ ਵੱਲੋਂ ਵੀ ਜਿਹੜਾ ਉਹ ਕਹਿ ਰਹੇ ਹੋਣਗੇ ਕਿ ਸਾਨੂੰ ਬੱਗੀ ਅੱਖੀ ਮਰਵਾਤਾ ਵੀ ਚੱਕ ਚਕਾ ਕੇ ਚੀਨ ਦੇ ਗਲ ਪਵਾਇਆ ਸੀ ਤੇ ਹੁਣ ਜਿਹੜਾ ਉਹ ਕੋਈ ਕੋਲ ਨਹੀਂ ਖਲੋਂਦਾ। ਤੇ ਹੁਣ ਇਹਨਾਂ ਨੂੰ ਇਹ ਹੋਪ ਸੀ ਕਿ ਵੀ ਜੋ ਚਾਈਨਾ ਨੂੰ ਜਿਵੇਂ ਘੇਰਿਆ ਹੋਇਆ ਕਰੋਨਾ ਦੇ ਮੁੱਦੇ ਤੇ, ਅਦਰਵਾਈਜ਼ ਪੂਰੀ ਇਕਨੋਮੀ ਦੀ ਲੜਾਈ, ਵਨ ਬੈਲਟ ਜਿਹੜੀ ਉਹਨਾਂ ਦੀ
इकोनॉमिकल कॉरिडोर है, दूसरा है कि भाई शायद चीन ने ਇੰਨੀਆਂ ਕੁ ਦੋ ਚਪੇੜਾਂ ਮਾਰ ਕੇ ਜਿਵੇਂ ਉਹਨਾਂ ਨੇ ਅੱਗੇ 62 ਚ ਕੀਤਾ ਸੀ ਕਿ ਭਾਈ ਆ ਕੇ ਉਹਨਾਂ ਨੇ ਲੈ ਲਿਆ ਸੀ, ਫਿਰ ਉਹਨਾਂ ਨੇ ਸਿਰਫ ਲਦਾਖ ਦਾ ਜਿਹੜਾ ਖੇਤਰ ਸੀ ਅਕਸਾਈ ਚਿੰਨ ਉਹੀ ਕੋਲ ਰੱਖਿਆ, ਬਾਕੀ ਇਹਨਾਂ ਨੂੰ ਮੋੜ ਦਿੱਤਾ ਸੀ। ਉਹਨਾਂ ਨੇ ਕਿਹਾ ਵੀ ਚਲੋ ਚਪੇੜਾਂ ਚਪੂੜਾਂ ਅਸੀਂ ਖਾ ਲਈਆਂ, ਜਾਣ ਲੱਗੇ ਕਿਤਾਬਾਂ ਮੇਰੀਆਂ ਦੇ ਦੇਣਗੇ ਵਾਪਸ, ਕਹਿਣਗੇ ਜਾ ਕਾਕਾ ਅੱਗੇ ਤੋਂ ਵੇਲੇ ਸਿਰ ਆਇਆ ਕਰ, ਸ਼ਰਾਰਤਾਂ ਨਾ ਕਰਿਆ ਕਰ ਕਲਾਸ। ਪਰ ਇਹਨਾਂ ਨੇ ਆਪਣਾ ਬੜਾ ਸ਼ਿੰਗਾਰ ਸ਼ੰਗੂਰ ਕੇ ਸਰਦਾਰ ਸਾਹਿਬ ਨੂੰ ਭੇਜਿਆ, ਪੂਰੇ ਆਪਣੇ ਲਾ ਕੇ ਉਹ ਫੀਤੀਆਂ। ਅੱਗੇ ਜਿਹੜਾ ਉਹਨਾਂ ਨੇ ਲੈਫਟੀਨੈਂਟ ਜਨਰਲ ਤੱਕ ਹੀ ਭੇਜਣਾ, ਉਹਨਾਂ ਨੇ ਮੇਜਰ ਜਨਰਲ ਭੇਜਿਆ। ਹੁਣ ਇਹਨਾਂ ਦਾ ਹਰਿੰਦਰ ਸਿੰਘ ਔਰ ਉਹਨਾਂ ਦਾ ਸਾਊਦਰਨ ਸਿੰਘ ਕਿਆਂਗ ਮਿਲਟਰੀ ਡਿਸਟ੍ਰਿਕਟ ਕਮਾਂਡਰ ਹੈ ਜਿਹੜਾ ਮੇਜਰ ਜਨਰਲ ਰੈਂਕ ਹੈ। ਸੋ ਇਹਦੇ 'ਚ ਹੀ ਡਿਸਾਈਡ ਉਹਨਾਂ ਨੇ ਕਰ ਦਿੱਤਾ ਹੈ, ਇਹਨੂੰ ਡਿਪਲੋਮੈਟਿਕ ਸਨੱਬ ਵੀ ਕਹਿ ਸਕਦੇ ਹੋ ਤੁਸੀਂ, ਔਨ ਦਾ ਬਿਫੋਰ ਦਾ ਨੈਗੋਸ਼ੀਏਸ਼ਨ ਟੇਬਲ। ਔਰ ਜ਼ਾਹਰ ਹੈ ਕਿ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ, ਇਹਨਾਂ ਨੂੰ ਚੀਨੀ ਚਾਹ ਵੀ ਪਿਆਈ ਹੋਏਗੀ, ਉਹ ਬਹੁਤ ਵਧੀਆ ਉਹਨਾਂ ਦੀ, ਉਹ ਪੀਂਦਾ ਹੀ ਠੰਡਾ ਪਾਣੀ ਤਾਂ ਪੀਂਦਾ ਨਹੀਂ ਹੈ, ਉਹ ਸਾਰੇ ਚਾਹ ਹੀ ਪੀਂਦੇ ਨੇ, ਜ਼ਰੂਰ ਪਿਆਈ ਹੋਏਗੀ। ਹੋ ਸਕਦਾ ਹੈ ਜਾਣ ਲੱਗੇ ਇਹਨਾਂ ਨੂੰ ਫੋਰਚੂਨ ਕੁੱਕੀਜ਼ ਵੀ ਦਿੱਤੀਆਂ ਹੋਣ ਕਿ ਵੀ ਘਰ ਜਾ ਕੇ ਖੋਲਣਾ, ਇਹਨੂੰ ਕੁੱਕੀ ਖੋਲ ਕੇ ਦੇਖਣਾ ਕਿ ਵੀ ਕੀ ਲਿਖਿਆ, ਤੁਹਾਡਾ ਰਾਜ ਕਿੰਨੀ ਕੁ ਦੇਰ ਰਹਿਣਾ, ਕਿਉਂਕਿ ਇਹ ਵੀ ਚਾਈਨੀਜ਼ ਐਂਪਰਰ ਜ਼ਮਾਨਿਆਂ ਤੋਂ ਫੋਰਚੂਨ, ਕਈ ਚਾਈਨੀਜ਼ ਰੈਸਟੋਰੈਂਟਾਂ 'ਚ ਆਪਣੇ ਜਿਹੜੇ ਦੇਸੀ, ਤੁਸੀਂ ਉਹ ਦੂਜੀ ਕਰੋਨਾ ਦੇਵੀ ਦੀ ਵਰਸ਼ਿਪ ਦੀ ਗੱਲ ਕੀਤੀ, ਇੱਥੋਂ ਵਾਲੇ ਕਿਹੜੇ ਹਟੇ ਹੋਏ ਨੇ, ਇੱਥੋਂ ਵਾਲੇ ਵੀ ਇਹੀ ਕਰਦੇ ਨੇ, ਉਹਨਾਂ ਨੂੰ ਚਾਈਨੀਜ਼ ਫੂਡ ਲਈ ਨਹੀਂ ਜਾਂਦੇ, ਉਹ ਕਹਿੰਦੇ ਜਿਹੜੀ ਕੁੱਕੀ ਦੇਣੀ ਉਹਦੇ 'ਚ ਕਿਸਮਤ ਪੜ੍ਹਨੀ ਹੈ ਪਹਿਲਾਂ ਕਿ ਵੀ ਉਹ ਨਿਕਲਦਾ ਕੀ ਲਿਖਿਆ ਹੋਇਆ। ਸੋ ਜਾਣ ਲੱਗੇ ਉਹਨਾਂ ਨੇ ਜ਼ਰੂਰ ਫੋਰਚੂਨ ਕੁੱਕੀ ਦਿੱਤੀ ਹੋਏਗੀ, ਪਰ ਇਹਨਾਂ ਨੂੰ ਹੋਰ ਕੁਛ ਇਹਨਾਂ ਦੇ ਪੱਲੇ ਨਹੀਂ ਪਾਇਆ। ਔਰ ਮੈਂ ਹਾਲਾਂਕਿ ਪਹਿਲੇ ਸੈਗਮੈਂਟ 'ਚ ਕਿਹਾ ਸੀ ਕਿ ਭਾਈ ਕੋਈ ਮੀਡੀਆ 'ਚ ਨਜ਼ਰ ਨਹੀਂ ਆ ਰਿਹਾ, ਨਜ਼ਰ ਤਾਂ ਹੁਣ ਵੀ ਨਹੀਂ ਹੈ ਡੀਟੇਲ, ਪਰ ਜਾਂਦੇ ਜਾਂਦੇ ਜਿਹੜੀ ਹੁਣ ਮੈਂ ਖਬਰ ਦੇਖੀ ਹੈ ਕਿ ਵੀ ਜੀ ਇੰਡੀਆ ਨੇ, ਇਹਨਾਂ ਨੇ ਤਾਂ ਮੀਡੀਆ ਨੇ ਭਾਰਤ ਸਰਕਾਰ ਦੇ ਸਟੈਂਡ ਨੂੰ ਥੋੜਾ ਬਹੁਤ ਗੋਦੀ ਮੀਡੀਆ ਰੱਖਣ ਲਈ ਕਿਹਾ ਕਿ ਰੀਸਟੋਰ ਸਟੇਟਸ ਕੋ ਐਂਡ ਡੋਂਟ ਵਾਇਓਲੇਟ ਲੇਡ ਡਾਊਨ ਐਗਰੀਮੈਂਟਸ ਇੰਡੀਆ ਟੂ ਚਾਈਨਾ, ਕਿ ਜੀ ਭਾਰਤ ਨੇ ਇਹ ਜਿਹੜੀ ਹੈ ਗੁਜ਼ਾਰਿਸ਼ ਕੀਤੀ ਹੈ ਕਿ ਜੀ ਪਲੀਜ਼ ਜਿੱਥੋਂ ਆਏ ਹੋ ਉੱਥੇ ਚਲੇ ਜਾਓ, ਕਰੋਨਾ ਤੁਸੀਂ ਛੱਡ ਦਿੱਤੀ ਹੈ ਸਾਡੇ, ਉਹੀ ਅਸੀਂ 5ਵੇਂ ਦੇਸ਼ ਆ ਗਏ, ਉਹਦਾ ਕੋਈ ਨਹੀਂ, ਉਹ ਕੋਈ ਨਹੀਂ, ਅਸੀਂ ਪੂਜਾ ਪਾਜਾ ਕਰ ਲਾਂਗੇ, ਉਹਦੇ ਅੱਗੇ ਕਰਨ ਲੱਗੇ ਨੇ। ਝਾਰਖੰਡ ਦੀ ਖਬਰ ਹੀ ਇਹ ਹੈ, ਔਰ ਮੈਂ ਝਾਰਖੰਡ ਤੋਂ ਬਾਅਦ ਬਿਹਾਰ ਵੀ ਦੇਖ ਰਿਹਾ ਸੀ, ਉਹ ਕਹਿੰਦੇ, ਉਹਨਾਂ ਨੂੰ ਕਿਸੇ ਨੇ ਪੁੱਛਿਆ ਮਾਈਆਂ ਨੂੰ ਕਿ ਵੀ ਤੁਸੀਂ ਕਿਉਂ, ਕਹਿੰਦੇ ਵੀ ਸਭ ਫੇਲ ਹੋ ਗਿਆ, ਕੋਈ ਦਵਾਈ नहीं है, कुछ मोदी ने नहीं किया, गौमूत्र भी पी के देख लिया, पूजा ही कर लेते हैं। सो मतलब वो तो इस लेवल का अंधविश्वास ਜਿਹੜਾ ਬ੍ਰਾਹਮਣਵਾਦ ਨੇ ਉੱਥੇ ਫੈਲਾਇਆ ਹੋਇਆ ਹੈ, ਜਿਹੜੇ ਗਾਂ ਮੂਤਰ ਚੋਂ ਕੈਂਸਰ ਠੀਕ ਕਰ ਸਕਦੇ ਨੇ, ਕਰੋਨਾ ਦਾ ਇਲਾਜ ਕਰ ਸਕਦੇ ਨੇ, ਉਹਨਾਂ ਨੂੰ ਤੁਸੀਂ ਕੁਝ ਵੀ, ਜਿਹਨੂੰ ਤੁਸੀਂ ਗਾਂ ਦਾ ਮੂਤਰ ਪਿਆ ਸਕਦੇ ਹੋ, ਉਹਦੇ ਸਿਰ ਤੇ ਜੁੱਤੀਆਂ ਜਿੰਨੀਆਂ ਮਰਜ਼ੀ ਮਾਰੋ, ਉਹਨੂੰ ਵੀ ਉਹ ਭਗਵਾਨ ਕੀ ਲੀਲਾ ਹੀ ਸਮਝ ਕੇ ਖਾਏਗਾ, ਉਹਨਾਂ ਜੁੱਤੀਆਂ ਨੂੰ। ਸੋ ਜ਼ਾਹਰ ਹੈ ਵੀ ਚਾਈਨਾ ਨੇ ਇਹਨਾਂ ਦੇ ਹੱਥ ਪੱਲੇ ਕੁਛ ਨਹੀਂ ਪਾਇਆ। ਇਹ ਹੈਡਲਾਈਨ ਦੇ ਕੇ ਉਹਨਾਂ ਨੇ, ਮੀਡੀਆ ਨੇ 6 ਘੰਟੇ ਦੀ ਗੱਲਬਾਤ ਦੀ ਗੱਲ ਕੀਤੀ ਹੈ, ਔਰ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੀ ਹੁਣੇ ਮੰਨ ਗਏ ਨੇ ਕਿ ਵੀ ਚਾਈਨਾ ਕਿੰਨੇ ਪੱਕੀ ਪੈਰੀ ਆਇਆ। ਉਹਨਾਂ ਨੇ ਕਿਹਾ ਜੀ ਜਦੋਂ ਅਸੀਂ ਸਟੇਟਸ ਕੋ ਕਹਿ ਰਹੇ ਹਾਂ, that would mean pulling back troops, tanks, guns which have been amassed by China in the past 5 weeks, ਕਿ ਵੀ ਇਹ ਗਨਸ ਵੀ ਲੈ ਜਾਓ, ਟੈਂਕਸ ਵੀ ਲੈ ਜਾਓ, ਤੁਸੀਂ ਟੈਂਕ ਗੁਰਦੁਆਰੇ ਤੇ ਚੜਾ ਦਿਓ, ਵਿਜੰਤਾ ਟੈਂਕ ਲੈ ਆਓ, ਹੁਣ ਜਿੱਥੇ ਟੈਂਕ ਆਏ ਨੇ ਉੱਥੇ ਲੈ ਜਾਓ, ਵਿਜੰਤਾ ਤੁਹਾਡਾ ਬੈਟਰ ਟੈਂਕ ਹੈ, ਤੁਸੀਂ ਆਪਣੇ ਸ਼ਹਿਰੀ ਮਾਰੇ ਨੇ, ਸਾਡਾ ਅਕਾਲ ਤਖਤ ਢਾਇਆ ਇਹਨਾਂ ਟੈਂਕਾਂ ਨਾਲ, ਹੁਣ ਚੀਨ ਦੇ ਸਾਹਮਣੇ ਤੁਹਾਡੇ ਟੈਂਕਾਂ ਦੇ ਗੋਲੇ ਕਿਉਂ ਨਹੀਂ ਚੱਲਦੇ। ਔਰ ਇਸ ਸਾਰੇ ਚੋਂ ਇਹਨਾਂ ਦਾ ਆਪਣਾ ਮੰਨਣਾ ਹੈ ਕਿ ਟਿਲ ਰਾਈਟਿੰਗ ਦਿਸ ਰਿਪੋਰਟ, ਇੰਡੀਅਨ ਆਰਮੀ, ਮਿਨਿਸਟਰੀ ਆਫ ਡਿਫੈਂਸ or the Ministry of External Affairs have not made any official statement on the outcome of the meeting. उनकी दसन ਇਹਨਾਂ ਤਿੰਨਾਂ ਨੇ ਕੋਈ ਜਿਹੜੀ ਹੈ ਉਹ ਬਿਆਨ ਨਹੀਂ ਦਿੱਤਾ। ਹੁਣ ਕੀ ਕਹਿਣ ਕਿ ਕੀ ਲੈ ਕੇ ਆਏ ਆ ਕਿ ਭਾਈ ਪਹਿਲਾਂ ਉਹਨਾਂ ਜੁੱਤੀਆਂ ਮਾਰੀਆਂ, ਹੁਣ ਸੱਦ ਕੇ ਔਰ ਮੀਟਿੰਗ ਵੀ, ਕਿਉਂਕਿ ਜਦੋਂ ਮੈਂ ਦੇਖਿਆ ਕਿ ਵੀ ਜਿਹੜਾ ਮੀਟਿੰਗ ਦਾ ਵੈਨਿਊ ਹੈ ਇਹ ਵੀ 62 ਚ ਜਦੋਂ ਚਿਸ਼ੂਲ ਦੀ ਲੜਾਈ ਦਾ ਹੀਰੋ ਦੀ ਗੱਲ ਹੁੰਦੀ ਸੀ, ਚਿਸ਼ੂਲ ਮੋਲਡੋ ਦੇ ਵਿੱਚ ਇਹ ਮੀਟਿੰਗ ਹੋਈ। ਔਰ ਗੱਲ ਜ਼ਾਹਰ ਹੈ ਕਿ ਭਾਈ ਜਿਸ ਤਰ੍ਹਾਂ ਗਏ ਸੀ, ਜਿਹਨੂੰ ਲਾਈਟਰ ਜ਼ਬਾਨ 'ਚ ਕਹਿੰਦੇ ਨੇ ਕਿ ਭਾਈ ਜਿਹੜੇ ਗੱਲਬਾਤ ਲਈ ਵੀ ਗਏ ਹੋਣੇ, ਇਹਨਾਂ ਨੂੰ ਕਹਿਣਾ ਵੀ ਚੀਨੇ ਕਿਤੇ ਇੱਥੇ ਨਹੀਂ ਕੁੱਟਣ ਲੱਗ ਗਏ, ਉਹ ਆਂਦੇ ਆਂਦੇ ਨਾਲ ਹੀ ਕਹਿੰਦੇ ਹੋਣੇ ਨੇ ਜਿਹੜੇ ਨਾਲ ਹਰਿੰਦਰ ਸਿੰਘ ਦੇ ਗਏ ਨੇ ਕਿ ਜਾਨ ਬਚੀ तो लाखों पाए, लौट के बुद्धू घर को आए। तो जिन्हों ने बुद्धू गए सी उदा ही उन्होंने तत्ती तत्ती चाह पिया के मोड़ दिता है।
ਤੇ ਫੋਰਚੂਨ ਕੁਕੀਜ਼ ਵੀ ਦਿੱਤੀਆਂ ਹੋਣੀਆਂ ਇਹਨਾਂ ਨੂੰ, ਕਹਿਣਾ ਇੱਕ ਖੋਲੋ ਜਾਈਦੀ ਤੁਹਾਡੀ ਕਿਸਮਤ ਨਹੀਂ, ਇੱਕ ਹੋਰ ਲੈ ਲਓ, ਫਿਰ ਉਹ ਖੋਲ ਲੈਣ ਕਿਉਂਕਿ ਸ਼ਾਇਦ ਇਹਦੇ ਚੋਂ ਕੁਝ ਨਿਕਲ ਆਏ। ਸੋ ਕੁੱਲ ਮਿਲਾ ਕੇ ਮੈਂ ਇਸ ਦੇ ਉੱਤੇ ਹੋਰ ਗੱਲ ਨਹੀਂ ਕਰਾਂਗਾ ਅਸੀਂ, ਕਿਉਂਕਿ ਘੱਲੂਘਾਰੇ ਹਫ਼ਤੇ ਨਾਲ ਸੰਬੰਧਿਤ ਮੇਨ ਪ੍ਰੋਗਰਾਮ ਅੱਜ ਅਸੀਂ ਕਰ ਰਹੇ ਹਾਂ। ਔਰ ਜ਼ਾਹਰ ਹੈ ਕਿ ਅਸੀਂ ਜਿਹੜੇ ਸਾਡੇ ਖਾਸ ਤੌਰ ਤੇ ਜਿਨ੍ਹਾਂ ਨੇ ਇਸ ਘੱਲੂਘਾਰੇ ਦੇ ਉੱਤੇ ਲਿਖਿਆ, ਹਾਰਟ ਟਚਿੰਗ, ਹਾਰਟ ਰੈਂਚਿੰਗ ਰਾਦਰ ਉਹਨਾਂ ਦੀਆਂ ਨਜ਼ਮਾਂ ਲਿਖਤਾਂ ਨੇ, ਜਿਨ੍ਹਾਂ ਚੋਂ ਅਫਜ਼ਲ ਅਹਿਸਨ ਰੰਧਾਵਾ ਪਾਕਿਸਤਾਨੀ ਸ਼ਾਇਰ, ਉਹਨਾਂ ਦੀ ਨਜ਼ਮ ਅਸੀਂ ਪੜ੍ਹੀ। ਬਹੁਤ ਸਾਰੇ ਸਾਡੇ ਪਾਕਿਸਤਾਨੀ ਦਰਸ਼ਕਾਂ ਨੇ ਲਿਖਿਆ ਕਿ ਅਸੀਂ ਵੀ ਅੱਖਾਂ ਚੋਂ ਅਥਰੂ ਘੇਰਦੇ ਉਹਨੂੰ ਸੁਣਿਆ। ਇੱਕ ਦੋ ਨੇ ਇਹ ਵੀ ਲਿਖਿਆ ਕਿ ਅਸੀਂ ਸੁਣ ਨਹੀਂ ਸਕੇ ਕਿਉਂਕਿ ਇੰਨੀ ਪੇਨ, ਇੰਨੀ ਦਰਦ, ਇੰਨੀ ਪੀੜ ਉਸ ਸਾਰੇ ਚੋਂ ਝਲਕਦੀ ਹੈ। ਜ਼ਾਹਰ ਹੈ ਅਸੀਂ ਤਾਂ 36 ਸਾਲ ਤੋਂ ਉਸ ਜ਼ਖਮ ਨੂੰ ਲੈ ਕੇ ਜਿਹੜਾ ਲਗਾਤਾਰ ਰਿਸ ਰਿਹਾ, ਤੁਰੇ ਹੋਏ ਹੈ। ਔਰ ਇਹ ਖੂਨੀ ਸਾਕਿਆਂ ਪਿੱਛੋਂ ਹਰਿੰਦਰ ਸਿੰਘ ਮਹਿਬੂਬ, ਜਿਨ੍ਹਾਂ ਨੇ ਇਸ ਦੌਰ ਦੇ ਵਿੱਚ ਬੜੀ ਉੱਚ ਪਾਏ ਦੀ ਜਿਹੜੀ ਹੈ ਉਹ ਆਪਣੀਆਂ ਲਿਖਤਾਂ ਦਿੱਤੀਆਂ। ਵੈਸੇ ਵੀ ਇੱਕ ਫਕੀਰ ਕਿਸਮ ਦੇ ਇਨਸਾਨ ਸਨ, ਪ੍ਰੋਫੈਸਰ ਸਨ ਔਰ ਪ੍ਰਿੰਸੀਪਲ ਵੀ ਰਹੇ, ਔਰ ਬਿਲਕੁਲ ਫਕੀਰ ਤਰਬੀਅਤ। ਦੀਨ ਦੁਨੀਆ ਦੇ ਮਾਮਲੇ ਦੇ ਵਿੱਚ ਕੁਝ ਲੋਕ ਦੁਨੀਆ ਦੇ ਹੁੰਦੇ ਨੇ, ਕੁਝ ਦੀਨ ਦੇ ਹੁੰਦੇ ਨੇ, ਕੁਝ ਦੁਨੀਆ ਦੇ ਰਹਿ ਕੇ ਵੀ ਦੀਨ ਦੇ ਹੀ ਹੁੰਦੇ ਨੇ। ਸੋ ਇਹ ਉਹ ਜਿਹੇ ਸੀ ਆੜੇ ਭੋਲੇ ਮਸਤ ਫਕੀਰ, ਜਿਨ੍ਹਾਂ ਨੂੰ ਹਾਲਾਂ ਪੁਲਿਸ ਵੀ ਲਿਜਾ ਕੇ ਟੌਰਚਰ ਕਰਕੇ ਵੀ ਫਿਰ ਉਹਨਾਂ ਦੇ ਅਫਸਰ ਕਹਿੰਦੇ ਸੀ ਉਹ ਕਿਹੜੇ ਫਕੀਰ ਨੂੰ ਫੜ ਲਿਆ, ਉਹਨੂੰ ਛੱਡੋ, ਕਿਉਂਕਿ ਉਸ ਕਿਸਮ ਦਾ ਉਹਨਾਂ ਨੇ ਇਹ ਖੂਨੀ ਸਾਕਿਆਂ ਪਿੱਛੋਂ ਖੂਨ ਲਿਬੜੀ ਪਰਕਰਮਾ ਤੇ ਕਹਿਰ ਰਾਤ ਦਾ ਛਾਇਆ, ਤਖਤ ਅਕਾਲ ਦੇ ਖੰਡਰ ਉੱਤੇ ਕੋਈ ਬਾਜ਼ ਕੁਰਲਾਇਆ, ਜੋ ਤਾਰੇ ਸਮਿਆਂ ਤੋਂ ਅੱਗੇ ਵਿੱਚ ਅਰਦਾਸ ਖਲੋਏ, ਭੇਦ ਭਰੀ ਕਲਗੀ ਤੇ ਪੈਂਦਾ ਨਜ਼ਰ ਮੇਰੀ ਦਾ ਸਾਇਆ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੱਕ ਪਹੁੰਚਦਿਆਂ ਉਸ ਮੁਕੰਮਲ ਰੂਪ ਚ ਆਉਂਦੀ ਹੈ ਕਿ ਹਰ ਸਿੱਖ ਦੇ ਸਾਹਮਣੇ ਯਾਦ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਕਰ ਰਹੇ ਹੁੰਦੇ ਆ ਤੇ 10ਵੇਂ ਪਾਤਸ਼ਾਹ ਦਾ ਉਹ ਅਲੋਕਾਰ ਜਲਵਾ, ਘੋੜੇ ਤੇ ਸਵਾਰ ਨੀਲਾ ਘੋੜਾ, ਸਿਰ ਤੇ ਕਲਗੀ, ਹੱਥ ਦੇ ਉੱਤੇ ਬਾਜ ਔਰ ਨਜ਼ਰ ਦੇ ਵਿੱਚ ਉਹ ਜਲਾਲ ਉਹਨਾਂ ਦੇ, ਉਹ ਹਰ ਸਿੱਖ ਦੇ ਅੰਦਰ ਵਸਦਾ ਹੈ। ਜਦੋਂ ਸੰਤ ਪਿੰਡਾਂ ਵਾਲੇ ਵੀ ਗੁਰੂ ਕਲਗੀਧਰ ਪਾਤਸ਼ਾਹ ਨੂੰ ਐਡਰੈਸ ਕਰਦੇ ਸੀ ਤਾਂ ਪੁੱਤਰਾਂ ਦੇ ਦਾਨੀ, ਕਿ ਜਿਨ੍ਹਾਂ ਨੇ ਆਪਣੇ ਚਾਰੋਂ ਪੁੱਤਰ, ਆਪਣੇ ਸਾਹਿਬਜ਼ਾਦੇ ਕੌਮ ਤੋਂ ਕੁਰਬਾਨ ਕੀਤੇ। ਸੋ ਜ਼ਾਹਰ ਹੈ ਜਦੋਂ ਭੀੜ ਦਾ ਵਕਤ ਆਉਂਦਾ ਹੈ, ਮੁਸ਼ਕਲ ਆਉਂਦੀ ਹੈ, ਤੇ ਯਾਦਾਂ ਦੇ ਵਿੱਚ ਗੁਰੂ ਕਲਗੀਧਰ ਜਿਨ੍ਹਾਂ ਦਾ ਸਾਜਿਆ ਪੰਥ ਹੈ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਔਰ ਇਸ ਦਾ ਇੱਕਦਮ ਬਾਅਦ ਜੂਨ 84 ਤੋਂ ਇਹ ਵਾਕਿਆ ਵੀ ਹੋਏ ਕਿ ਬਾਜ਼ ਨਜ਼ਰ ਆਏ। ਔਰ ਈਵਨ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਉਹਨਾਂ ਦੀ FIR 'ਚ ਵੀ ਲਿਖਿਆ ਹੈ ਕਿ ਭਾਈ ਉਹ ਕੋਠੀ ਤੇ ਪਹਿਰਾ ਦੇ ਰਹੇ ਸੀ ਇੰਦਰਾ ਗਾਂਧੀ ਦੇ, ਤੇ ਇੱਕ ਆ ਕੇ ਉਸ ਦੇ ਫਰੰਟ ਗੇਟ ਦੇ ਉੱਤੇ ਇੱਕ ਬਾਜ਼ ਜਾ ਕੇ ਬਹਿ ਗਿਆ। ਬੇਅੰਤ ਸਿੰਘ ਨੇ ਸਤਵੰਤ ਸਿੰਘ ਵੱਲ ਦੇਖਿਆ, ਉਹਨੇ ਉਹਦੇ ਵੱਲ ਦੇਖਿਆ, ਉਹ ਨਜ਼ਰਾਂ ਦੇ ਵਿੱਚ ਸੀ ਕਿ ਗੁਰੂ ਕਲਗੀਧਰ ਦਾ ਮੈਸੇਜ ਆ ਗਿਆ ਕਿ ਇਹ ਸੇਵਾ ਸਾਨੂੰ ਮਿਲੀ ਹੈ। ਸੋ ਜ਼ਾਹਰ ਹੈ ਕਿ ਜਦੋਂ ਹਰਿੰਦਰ ਸਿੰਘ ਮਹਿਬੂਬ ਇਹ ਲਿਖਦੇ ਨੇ, ਖੂਨ ਲਿਬੜੀ ਪਰਕਰਮਾ ਤੇ ਕਹਿਰ ਰਾਤ ਦਾ ਛਾਇਆ, ਤਖਤ ਅਕਾਲ ਦੇ ਖੰਡਰ ਉੱਤੇ, ਖੰਡਰਾਤ ਬਣਾ ਦਿੱਤਾ ਹੈ। ਅੱਜ ਜਦੋਂ 6 ਜੂਨ ਦੀ ਸਵੇਰ ਹੁੰਦੀ ਹੈ ਤੇ ਖੰਡਰਾਤ ਹੈ, ਉਹ ਸੋਨੇ ਵਾਲਾ ਅਕਾਲ ਤਖਤ, ਕੋਈ ਬਾਜ਼ ਕੁਰਲਾਇਆ, ਕਿਉਂਕਿ ਹੁਣ ਇਹ ਬਾਜ਼ ਦੀ ਕੁਰਲਾਟ ਮੈਸੇਜ ਹੁੰਦੀ ਹੈ, ਹਰ ਸਿੱਖ ਦੇ ਅੰਦਰ ਉਹਦੇ ਵਿੱਚ ਬੈਠਾ ਬਾਜ਼ ਕੁਰਲਾ ਰਿਹਾ ਸੀ, ਜੋ ਤਾਰੇ ਸਮਿਆਂ ਤੋਂ ਅੱਗੇ ਵਿੱਚ ਅਰਦਾਸ ਖਲੋਏ। ਹੁਣ ਸਾਰੇ 3 ਜਹਾਨ ਵੀ ਵਿਟਨੈਸ ਕਰ ਰਹੇ ਨੇ ਇਸ ਜ਼ੁਲਮ ਨੂੰ, ਔਰ ਭੇਦ ਭਰੀ ਕਲਗੀ ਤੇ ਪੈਂਦਾ ਨਜ਼ਰ ਮੇਰੀ ਦਾ, ਮੇਰੀ ਨਜ਼ਰ ਦੇਖ ਰਹੀ ਹੈ ਕਿ ਕਲਗੀ ਦੀ ਉਹ ਨੁਹਾਰ ਜਿਹੜੀ ਇੱਕ ਮੈਸੇਜ ਦੇਣ ਆਈ ਹੈ, ਉਹ ਉਸ ਨੂੰ ਮੈਂ ਮਹਿਸੂਸ ਕਰਦਾ। ਮੇਰਾ ਜ਼ਖਮ ਅਜਨਬੀ ਕੱਲਾ, ਬਿਨ ਚਾਨਣ ਬਿਨ ਆਸਾਂ, ਰੋ ਤਾਰੇ ਅਰਦਾਸ ਕਰੇਂਦੇ, ਝਿਮ ਝਿਮ ਪਾਰ ਅਗਾਸਾਂ, ਫੜ ਕੇ ਬਾਂਹ ਸਮੇਂ ਦੀ ਰਾਜੇ, ਜਿਚਰਕ ਪਾਪ ਕਰੇਂਦੇ, ਖਾਬ ਬੇਅੰਤ ਕਹਿਰ ਦੀਆਂ ਆਣੀਆਂ, ਚੁੰਮ ਕਰੇ ਅਰਦਾਸਾਂ। ਇੱਕ ਪਾਸੇ ਸਮਾਂ, ਔਰ ਜਿਵੇਂ ਅਸੀਂ ਜਦੋਂ ਅਫਜ਼ਲ ਅਹਿਸਨ ਰੰਧਾਵਾ ਦੀ ਨਜ਼ਮ ਸੁਣਵੇ
ਕਰਮਾਂ ਵਾਲੇ ਸੁਣਵੇ ਰਾਹੀ ਹੈ ਲਫ਼ਜ਼ ਕਹੇ ਸੀ ਤੇ ਸਾਡੇ ਇੱਕ ਵੀਰ ਨੇ ਲਿਖਿਆ ਕਿ ਇਕੱਲਾ ਮੁਸਾਫਰ ਨਹੀਂ ਹੈ, ਇਹ ਰਾਹੀ ਸਮਾਂ ਵਕਤ ਹੈ ਕਿ ਭਾਈ ਇਹ ਤੂੰ ਜਿਹੜਾ ਰਾਹ ਜਾਂਦਾ ਤੂੰ ਰਾਹੀ ਹੈ, ਇਹ ਵਕਤ ਹੈ ਕਿ ਵਕਤ ਨੇ ਇੱਕ ਭਾਰਤ ਹੈ। ਪਰ ਜਦੋਂ ਉਹਨਾਂ ਨੇ ਕਿਹਾ ਕਿ ਲਿਖ ਰੱਖੀ ਇਹ ਬਾਤ ਕਿ ਖੀਰ ਓੜਕ ਸੂਰਜ ਚੜ੍ਹੇਗਾ, ਓੜਕ ਮੁੱਕੇਗੀ ਇਹ ਰਾਤ, ਸੋ ਜ਼ਾਹਰ ਹੈ ਕਿ ਇਹ ਵੀ ਜਦੋਂ ਐਡਰੈਸ ਕਰ ਰਹੇ ਨੇ ਉਸ ਵਕਤ ਨੂੰ ਕਰ ਰਹੇ ਨੇ ਕਿ ਭਾਈ ਹੁਣ ਇਹ ਅਰਦਾਸ ਦੇ ਵਿੱਚ ਸ਼ਹੀਦ ਬੇਅੰਤ ਸਿੰਘ ਵੀ ਆਪਣੀ ਥਾਂ ਤੇ ਜੁੜੇ ਹੋਏ ਨੇ। ਖਾਸ ਬੇਅੰਤ ਕਹਿਰ ਦੀਆਂ ਆਣੀਆਂ ਕਿ ਜਿਹੜਾ ਸਰਕਾਰੀ ਕਹਿਰ ਉਹਦੇ ਜਵਾਬ ਹੁਣ ਢੁੱਡੀ ਕਹਿਰ ਜਿਹੜਾ ਹੈ ਉਹ ਬੇਅੰਤ ਸਿੰਘ ਦੇ ਅੰਦਰ ਜਿਹੜਾ ਚੁੰਮ ਕਰੇ ਅਰਦਾਸਾਂ। ਬੇਪੀਰ ਕੌਮਾਂ ਨੂੰ ਆਖੇ ਵਗਦੀ ਵਗਦੀ ਰਾਵੀ, ਪੰਜ ਪਲੀਤ ਨਜ਼ਰ ਦੇ ਹੁੰਦਿਆਂ ਧਰਤ ਰਹੇਗੀ ਸਾਵੀ, ਬੁੱਤ ਹਜੂਮ ਭਸਮ ਹੋ ਜਾਸਣ ਨਾਲੇ ਹੱਥ ਫਰੇਬੀ, ਦੂਰ ਬੇਅੰਤ ਮੌਤ ਦੇ ਰਾਹ ਤੇ ਥੰਮ ਖੜਾ ਕੋਈ ਭਾਵੀ। ਇਹ ਇੰਨਾ ਕੁ ਜ਼ਬਰਦਸਤ ਸਿੰਬੋਲਿਜ਼ਮ ਹੈ ਇਸ ਸਾਰੇ ਦੇ ਵਿੱਚ ਕਿ ਇਹ ਹਿੰਦੂ ਕੌਮ ਜਿਹਦੀ ਦੁਰਗਾ ਰਾਣੀ ਨੇ ਹਮਲਾ ਕੀਤਾ ਇਹ ਬੇਪੀਰ ਹੈ, ਬੇਪੀਰ ਹੈ। ਬੇਪੀਰ ਕੌਮਾਂ ਨੂੰ ਆਖੇ ਵਗਦੀ ਹੁਣ ਰਾਵੀ ਦੇ ਨਾਲ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਸੰਬੰਧ ਹੈ ਤੇ ਉਸ ਰਾਵੀ ਦੇ ਕੰਢੇ ਜਿਹੜਾ ਉਹ ਸਾਈਂ ਮੀਆਂ ਮੀਰ ਵੀ ਬੈਠਾ। ਸੋ ਇਹ ਸਾਰਾ ਹਰਿੰਦਰ ਸਿੰਘ ਮਹਿਬੂਬ ਇਸ ਸਿੰਬੋਲਿਜ਼ਮ ਨੂੰ ਖੂਬਸੂਰਤੀ ਨਾਲ ਲਿਆਂਦੇ ਨੇ। ਉਹਨਾਂ ਨੇ ਕਿਹਾ ਕਿ ਭਾਈ ਜੇ ਇਸ ਦੁਨੀਆ 'ਚ ਸ਼ੈਤਾਨ ਨਾ ਹੋਏ ਤੇ ਧਰਤੀ ਕੰਪਲੀਟ ਨਹੀਂ ਹੈ। ਬਾਂਝ ਪਲੀਤ ਨਜ਼ਰ ਦੇ ਹੁੰਦੇ, ਜੇ ਇਹ ਪਲੀਤ ਨਜ਼ਰ ਵਾਲੇ ਨਾ ਹੋਣ ਧਰਤ ਰਹੇਗੀ ਸਾਵੀ ਤੇ ਬੁੱਤ ਹਜੂਮ ਭਸਮ ਹੋ ਜਾਸਣ ਕਿ ਬੁੱਤ ਪ੍ਰਸਤ ਅਲਟੀਮੇਟਲੀ ਇਹ ਜਿਹੜੀ ਇਸ ਸਥਾਨ ਨੂੰ ਇਹਨਾਂ ਨੇ ਟਾਰਗੇਟ ਕੀਤਾ ਇਹ ਭਸਮ ਹੋਣਗੇ। ਦੂਰ ਬੇਅੰਤ ਮੌਤ ਦੇ ਰਾਹ ਤੇ ਥੰਮ ਖੜਾ ਕੋਈ ਭਾਵੀ। ਭਾਵੀ ਵੀ ਡੈਸਟੀਨੀ ਨੂੰ ਕਹਿੰਦੇ ਨੇ ਕਿ ਡੈਸਟੀਨੀ ਨੇ ਬੇਅੰਤ ਸਿੰਘ ਦੇ ਰੂਪ 'ਚ ਕਿਤੇ ਦੂਰ ਇੱਕ ਥੰਮ ਖੜਾ ਕੀਤਾ ਹੋਇਆ। ਕਿਸ ਦੇ ਵੈਣ ਸੁਣਾ ਮੈਂ ਦੂਰੋਂ, ਕੌਣ ਮੇਰੇ ਵੱਲ ਆਵੇ, ਪਥਰੀਲੇ ਨੇਰਾਂ ਨੂੰ ਲੰਘਦਾ ਘੋੜ ਮੇਰਾ ਘਬਰਾਵੇ, ਜਦ ਮੈਂ ਅਣਦਿਸ ਛੋ ਕਿਸੇ ਵੱਲ ਰਹਿਮ ਦਾ ਹੱਥ ਉਠਾਵਾਂ, ਲੱਗ ਫਰੇਬੀ ਜੀਭ ਕਿਸੇ ਨੂੰ ਹੱਥ ਮੇਰਾ ਸੜ ਜਾਵੇ। ਇਹ ਇੱਕ ਪਾਸੇ ਫਰੇਬੀ ਨੇ ਜਿਨ੍ਹਾਂ ਦੇ ਉੱਤੇ ਅਸੀਂ ਇਤਬਾਰ ਕੀਤਾ, ਇਹਨਾਂ ਨੇ ਆਪਣਾ ਕਰ ਦਿਖਾਇਆ, ਪਰ ਇੱਕ ਪਾਸੇ ਪੀੜ ਹੈ, ਵੈਣ ਵੀ ਮੈਂ ਸੁਣ ਰਿਹਾ, ਪਰ ਕਿਤੇ ਨਾ ਕਿਤੇ ਅਣਦਿਸਦੀ ਛੋ ਉਹਦਾ ਝਲਕਾਰਾ ਵੀ ਨਜ਼ਰ ਆ ਰਿਹਾ ਹੈ। ਇਸ ਪਾਸੇ ਮਾਹੀ ਦਾ ਆਉਣਾ, ਫੇਰ ਮਿਲਣ ਦੀ ਵਾਰੀ, ਸਦੀਆਂ ਪਿੱਛੋਂ ਰੁਲ ਨਾ ਜਾਵੇ ਫਰਿਆਦਾਂ ਦੀ ਖਾਰੀ, ਦਿੱਲੀ ਦੇ ਦਰਵਾਜ਼ੇ ਉੱਤੇ ਸੁਣਨ ਲਈ ਕੋਈ ਹੁੰਗਾਰ, ਆਵੇ ਬਾਜ਼ ਫੇਰ ਉੱਡ ਜਾਵੇ ਵਕਤ ਦੀ ਚੁੱਕ ਕਟਾਰੀ। ਇਹ ਕਿ ਉਹੀ ਦਿੱਲੀ ਜਿੱਥੋਂ ਜ਼ੁਲਮਾਂ ਦੇ ਹੁਕਮ ਨਿਕਲੇ ਵੀ ਹੁਣ ਮਾਹੀ ਨੇ ਆਉਣਾ, ਔਰ ਉਸ ਦਿੱਲੀ ਦੇ ਉੱਤੇ ਬਾਜ਼ ਆ ਗਿਆ, ਉਹ ਬੈਠਦਾ ਉੱਡ ਜਾਂਦਾ। ਇਹ ਮੈਸੇਜ ਦੇ ਰਿਹਾ ਕਿ ਇਸ ਜ਼ੁਲਮ ਨੂੰ ਕਰਨ ਵਾਲਿਆਂ ਨੂੰ ਸਜ਼ਾ ਦੇਣ ਲਈ ਦਸ਼ਮੇਸ਼ ਪਿਤਾ ਜਿਹੜੇ ਨੇ ਉਹ ਉਹਨਾਂ ਦਾ ਵਰਸਾਇਆ ਪੁੱਤਰ ਉਹਨਾਂ ਦਾ ਇਸ ਕਾਰਨਾਮੇ ਨੂੰ ਸਰੰਜਾਮ ਦੇਗਾ। ਪੈਣ ਲਿਬਾਸ ਸਮੇਂ ਦੇ ਪੌਣੇ, ਅੱਧੀ ਰਾਤ ਨੂੰ ਵੱਗੇ, ਕਬਰ ਥਲਾਂ ਵਿੱਚ ਸ਼ਮਸ਼ਾਨਾ, ਲੁਕ ਲੁਕ ਮਾਹੀ ਸੱਦੇ, ਇੱਕ ਦਿਨ ਦਿੱਲੀ ਦੇ ਦਰਵਾਜ਼ੇ ਢਾਹ ਦੇਸਣ ਫਰਿਆਦ, ਕਿਸ ਅਸਮਾਨ ਤੋਂ ਡਰਦੀ ਪੌਣੇ, ਰੋ ਧਰਤੀ ਗਲ ਲੱਗੇ। ਕਿ ਇਸ ਤਕਲੀਫ ਦੇ ਨਾਲ ਹਵਾ ਵੀ ਰੋ ਰਹੀ, ਉਹ ਧਰਤੀ ਦੇ ਗਲ ਲੱਗ ਕੇ ਰੋ ਰਹੀ ਹੈ, ਪਰ ਇਹ ਵਿਸ਼ਵਾਸ ਵੀ ਹੈ ਕਿ ਭਾਵੀ ਦੀ ਥੱਲੇ ਜਿਹੜਾ ਅਲਟੀਮੇਟਲੀ ਇੱਕ ਦਿਨ ਦਿੱਲੀ ਦੇ ਦਰਵਾਜ਼ੇ ਢਾਹ ਦੇਸਣ ਫਰਿਆਦ, ਕਿ ਇਹ ਜਿਹੜੇ ਫਰਿਆਦੀ ਹੁੰਦੇ ਨੇ ਜਿਨ੍ਹਾਂ ਦੀ ਪੰਜਾਬੀ ਕਹਿੰਦੇ ਨੇ ਹਾਰ ਲੱਗੀ ਹੈ, ਇਹ ਇੱਕ ਦਿਨ ਇਹ ਤਾਕਤ ਦਾ ਮੁਨਾਰਾ ਇਹ ਫਰਿਆਦਾਂ ਕਰਨ ਵਾਲੇ ਢਾਹ ਦੇਣਗੇ। ਬੇਮੁਹਾਰ ਜਜ਼ਬੇ ਦੀਆਂ ਕਿਧਰੋਂ ਡਿੱਗ ਰਹੀਆਂ ਆਬਸ਼ਾਰਾਂ, ਕਿਹੜੀ ਕੁੰਟ ਚੋਂ ਸਮਝ ਨਾ ਪੈਂਦੀ ਹੁਕਮ ਦੇਣ ਸਰਕਾਰਾਂ, ਮੇਰੇ ਲਿਬਾਸ ਤੇ ਬਿਨ ਦੱਸਿਆ ਹੀ ਕਿਤੇ ਪੈਂਦੀਆਂ ਚਮਕਾਂ, ਕਿਹੜੇ ਰੱਬ ਦੀ ਬੁੱਕਲ ਦੇ ਵਿੱਚ ਧਰਤੀ ਦੀਆਂ ਪੁਕਾਰਾਂ। ਕਿ ਫਰਿਆਦਾਂ ਉੱਠ ਰਹੀਆਂ ਨੇ ਔਰ ਰੱਬ ਦੀ ਬੁੱਕਲ 'ਚ ਇਹ ਧਰਤੀ ਦੀਆਂ ਪੁਕਾਰਾਂ ਨੇ। ਕੋਟ ਨਭਾਂ ਦੇ ਖੰਡਰ ਘੁੱਟੇ, ਜਮਾ ਜਿਹੇ ਕਾਲੇ ਪੈਂਡੇ, ਨੈਣ ਵਟਾਊ ਖੜੇ ਨਿਕਰਮੇ ਬਿੰਗ, ਪੱਥਰਾਂ ਦੇ ਸਹਿੰਦੇ, ਸਮੇਂ ਦੀ ਹੁੰਗਰ ਚੀਰ ਨਾ ਹੋਵੇ, ਬੇਬਸ ਗਰਕ ਨਾ ਸਕਾਂ,
ਜਦੋਂ ਤੇਰੀ ਕਲਗੀ ਦੇ ਸੁਪਨੇ ਵੱਲ ਸ਼ਹੀਦਾਂ ਵੇਂਦੇ। ਕਿ ਹੁਣ ਤੁਹਾਡੀ ਨਜ਼ਰ ਕਲਗੀ ਦੀ ਲਿਸ਼ਕ ਉਸ ਪਾਸੇ ਪੈ ਰਹੀ ਹੈ ਔਰ ਇਹ ਝੱਲਿਆ ਨਹੀਂ ਜਾਂਦਾ। ਹੁਣ ਕਿਉਂ ਸਿਦਕ ਮੇਰਾ ਅਜ਼ਮਾਵੇਂ ਨੀਲੇ ਦੇ ਅਸਵਾਰ। ਨੀਲੇ ਦਾ ਸ਼ਾਹ ਸਵਾਰ ਅਸੀਂ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣੀਆਂ ਰੂਹਾਨੀ ਅੱਖਾਂ ਦੇ ਨਾਲ ਦੇਖਦੇ ਹਾਂ। ਹੁਣ ਕਿਉਂ ਸਿਦਕ ਮੇਰਾ ਅਜ਼ਮਾਵੇਂ, ਕਿਉਂ ਪਰਖ ਰਿਹਾ ਪੰਥ ਨੂੰ ਬੋੜੀ ਕਰ। ਹੁਣ ਕਿਉਂ ਸਿਦਕ ਮੇਰਾ ਅਜ਼ਮਾਵੇਂ ਨੀਲੇ ਦੇ ਅਸਵਾਰ। ਮੈਂ ਅਰਦਾਸ ਕਰਾਂ ਕਿਸ ਥਾਂ ਤੇ ਬੜੇ ਪਿਆ ਜਗ ਸਾਰਾ। ਵਾਟ ਮੇਰੀ ਸਦੀਆਂ ਦੀ ਹੋਈ ਤਖਤ ਅਕਾਲ ਤੇ ਖੰਡਰ। ਝੁਲਸੇ ਟੁੱਟੇ ਚਰਖ ਸਿਰੇ ਤੇ ਚਾੜ ਨਵਾਂ ਕੋਈ ਤਾਰਾ। ਕਿ ਹੁਣ ਬਹੁਤ ਹੋ ਗਿਆ, ਹੁਣ ਤੂੰ ਬੋੜੀ ਕਰ। ਲੰਮੀ ਰਾਤ ਬਲਦੀਆਂ ਪਈਆਂ ਤਾਰਿਆਂ ਤੀਕ ਜ਼ਮੀਰਾਂ। ਰਾਹ ਵਿੱਚ ਰੋ ਬਲੀ ਦੇ ਪਰਬਤ ਕਿੰਜ ਰੋਕਣ ਤਕਦੀਰਾਂ। ਸੱਚ ਦੀਆਂ ਸਫਾਂ ਦੇ ਉੱਤੇ ਗੁਰੂ ਵਲੀ ਆ ਬੈਠੇ। ਧਰਤੀ ਦੱਸ ਸਕੇ ਨਾ ਕਿੱਥੇ ਰੋਣ ਮੁਸਾਫਰ ਹੀਰਾ। ਹੁਣ ਗੁਰੂ ਦੀ ਬਖਸ਼ਿਸ਼ ਵੱਲ ਤੁਰਦੀ ਹੈ ਗੱਲ। ਰੋਈਆਂ ਦੇ ਵਿੱਚ ਲਸ਼ਕਰ ਮੋਏ ਹਵਾ ਪਈ ਕੁਰਲਾਵੇ। ਧੂੜ ਕੋਂਪਲਾਂ ਦੇ ਕੰਨਾਂ ਤੱਕ ਛੁਪੇ ਫਰੇਬ ਲਿਆਵੇ। ਨੀਂਦਾਂ ਸਣੇ ਮਾਸੂਮ ਖਪਾਏ ਕੋਟ ਸਾਜ਼ਿਸ਼ਾਂ ਹੋਈਆਂ। ਦਗੇਬਾਜ਼ ਸਮਿਆਂ ਦੇ ਸਾਹਮਣੇ ਬੋਲ ਸ਼ਹੀਦ ਪੁਗਾਵੇ। ਰਲ ਵਿੱਚ ਦੂਰ ਦੀਆਂ ਪਰਵਾਜ਼ਾਂ ਅਥਰੂ ਘੁੰਮਣ ਖਾਰੇ। ਅਣਸੋਚੇ ਨੁਕਤੇ ਜੋ ਰੂਹ ਵਿੱਚ ਝੁਕ ਝੁਕ ਵੇਖਣ ਤਾਰੇ। ਭੋਲੇ ਭਾ ਮੈਂ ਬ੍ਰਿਛ ਲਗਾਵਾਂ ਦੇਣ ਅਸੀਸ ਪੈਗੰਬਰ। ਕਿਸੇ ਸ਼ਹੀਦ ਦੀਆਂ ਅਰਦਾਸਾਂ 14 ਤਬਕ ਖਿਲਾਰੇ। ਇਸਲਾਮ ਦੇ ਵਿੱਚ 14 ਤਬਕ ਮੰਨੇ ਜਾਂਦੇ ਨੇ ਕਿ ਹੁਣ ਇਹ ਸ਼ਹੀਦਾਂ ਦੀ ਅਰਦਾਸ। ਬਿਆਬਾਨ ਵਿੱਚ ਬਾਜ਼ ਗੁਆਚੇ ਹੋਰ ਇਕੱਲਾ ਛਾਈਆਂ। ਕਿਉਂ ਤੂੰ ਸਿਦਕ ਮੇਰਾ ਅਜ਼ਮਾਵੇਂ ਉਮਰਾਂ ਅਜੇ ਨਾ ਆਈਆਂ। ਦੀਵਾ ਬਾਲ ਸਕਾ ਨਾ ਰਾਤੀ ਉਜੜੇ ਤ੍ਰਿੰਜਣ ਰੁਲਦੇ। ਘੋੜ ਤੇਰੇ ਦੀ ਟਾਪ ਸੁਣੀਂਦੀ ਤਾਰਿਆਂ ਸ਼ਰਤਾਂ ਲਾਈਆਂ। ਕਿ ਹੁਣ ਘੋੜਿਆਂ ਦੀ ਆਵਾਜ਼, ਨੀਲੇ ਦਾ ਸ਼ਾਹ ਸਵਾਰ, ਕਲਗੀ ਦੀ ਲਿਸ਼ਕ, ਉਹ ਜਿਹੜਾ ਹੁਣ ਘੋੜਿਆਂ ਦੀ ਆਵਾਜ਼ ਹੈ ਸੁਮਾ ਦੀ। ਨਾ ਸ਼ੁਕਰੇ ਬੁੱਤ ਪੂਜ ਨਗਰ ਵਿੱਚ ਹਾਕ ਸੁਣੀ ਇੱਕ ਮੈਨੂੰ। ਖਾਕ ਵਿਸ਼ੈਲੀ ਖੋਰ ਦੇਵੇਗੀ ਬਿਆਬਾਨ ਵਿੱਚ ਤੈਨੂੰ। ਨਾਗਾਂ ਵਿੱਚ ਸਾਜ਼ਿਸ਼ਾਂ ਘੁੰਮਣ ਹੋਏ ਹੈਰਾਨ ਮੈਂ ਸੋਚਾਂ। ਜੇ ਨਾ ਤੇਰੇ ਮੁਰੀਦ ਬਾਜ਼ ਦੀ ਨਜ਼ਰ ਦੇਖਦੀ ਕਹਿਨੂੰ। ਕਿ ਮੈਂ ਮਹਿਸੂਸ ਕਰ ਰਿਹਾ ਕਿ ਜਿਹੜਾ ਉਹ ਤੇਰਾ ਜਲਵਾਗਰ ਹੋਣ ਵਾਲਾ ਹੈ। ਔਰ ਅਖੀਰਲਾ ਜਿਹੜਾ ਅਸੀਂ ਕੱਲ ਵੀ ਦੁਹਰਾਇਆ ਸੀ, ਉਹਦੇ ਨਾਲ ਅਸੀਂ ਕਲੋਜ਼ ਕਰਦੇ ਕਿ ਅਲਟੀਮੇਟਲੀ ਜਿੱਥੇ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਭਾਈ ਕੇਰ ਸਿੰਘ ਨੇ ਜਲਵਾ ਦਿਖਾਇਆ, ਸ਼ਹੀਦਾਂ ਦੇ ਉਸ ਰੁਤਬੇ ਨੂੰ ਹਾਸਲ ਕੀਤਾ, ਉੱਥੇ ਮਹਿਬੂਬ ਸਾਹਿਬ ਨੇ ਸਮੁੱਚੀ ਕੌਮ ਨੂੰ ਇਹ ਤਾਕੀਦ ਕੀਤੀ ਕਿ ਗੁਰੂ ਕਲਗੀਆਂ ਵਾਲੇ ਦਾ ਲੜ ਘੁੱਟ ਕੇ ਫੜ ਲਓ। ਨਹੀਂ ਤਾਂ ਜਿਸ ਫਰੀਬੀ ਦੇ ਨਾਲ, ਜਿਹਨਾਂ ਬੁੱਤ ਪ੍ਰਸਤਾਂ ਦੇ ਨਾਲ, ਜਿਹੜੀ ਵਿਸ਼ੈਲੀ ਖਾਕ ਜ਼ਹਿਰੀਲੀ, ਜਿਨ੍ਹਾਂ ਦੀ ਮਿੱਟੀ ਜ਼ਹਿਰੀਲੀ ਹੈ, ਉਹਨਾਂ ਦੇ ਨਾਲ ਸਾਡਾ ਵਾਹ ਹੈ। ਤੇ ਇਹਦੇ ਚ ਇੱਕੋ ਹੀ ਸਾਡਾ ਰਸਤਾ ਹੈ ਸਾਡੇ ਸਾਹਮਣੇ। ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੀਬੀ ਧਰ ਤੇ ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਕਰਕੇ ਮੂੰਹ ਜ਼ੋਰ ਸਮਾਂ ਨਾ ਕੌਮੇ। ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਸੋ ਇਹਨਾਂ ਲਫ਼ਜ਼ਾਂ ਦੇ ਨਾਲ ਅਸੀਂ ਘੱਲੂਘਾਰਾ 84 ਦੇ ਇਸ ਸਮੁੱਚੇ ਹਫ਼ਤੇ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ, ਸਿਰ ਝੁਕਾਉਂਦੇ ਹਾਂ, ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਕੌਮ ਦੀ ਬਾਂਹ ਫੜਨ, ਬੋੜੀ ਕਰਨ, ਔਰ ਅਸੀਂ ਜਿਹੜੇ ਇਸ ਰਾਹ ਦੇ ਭੁੱਲੜ ਜੇ ਪਾਂਦੇ ਹਾਂ, ਸਾਡੇ ਕਦਮ ਸਾਬਤ ਰੱਖਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।